ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 5 ਅਗਸਤ 2015 21 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਦਾ ਦਿਨ ਉਹ ਦਿਨ ਹੈ ਜਦੋਂ ਠੀਕ 3 ਸਾਲ ਪਹਿਲਾਂ ਵਿਸਕੌਨਸਨ ਸਟੇਟ ਦੇ ਓਕਰੀ ਗੁਰਦੁਆਰਾ ਸਾਹਿਬ 'ਚ, ਜਿੱਥੇ ਕਿ ਐਤਵਾਰ ਦੇ ਦੀਵਾਨ ਲਈ ਅੰਦਰ ਅਜੇ ਲੰਗਰ ਦੀ ਸੇਵਾ ਦੀ ਸ਼ੁਰੂਆਤ ਹੋਈ ਸੀ। ਗ੍ਰੰਥੀ ਸਿੰਘ ਔਰ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਹੋਰ 2-3 ਸੱਜਣ ਹੀ ਮੌਜੂਦ ਸਨ ਜੀ। ਬਾਕੀ ਸੰਗਤ ਆ ਰਹੀ ਸੀ ਤੇ ਇੱਕ ਗੋਰਾ ਨਸਲਵਾਦੀ ਜਿਹਦਾ ਨਾਮ ਵੇਡ ਮਾਈਕਲ ਸੀ, ਉਹ ਐਂਟਰ ਹੋਇਆ ਔਰ ਉਸ ਨੇ ਅੰਧਾਧੁੰਦ ਗੋਲੀ ਚਲਾ ਕੇ ਪਿੱਛੇ ਜਾ ਕੇ ਫੋਲੋ ਕਰਕੇ 6 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ, ਜਿਨ੍ਹਾਂ ਦੇ ਵਿੱਚ ਇੱਕ ਬੀਬੀ ਪਰਮਜੀਤ ਕੌਰ ਵੀ ਸਨ। ਔਰ ਦੂਸਰੇ ਜਿਹੜੇ ਉੱਥੇ ਅੰਦਰ ਗੁਰਦੁਆਰਾ ਸਾਹਿਬ ਦੇ ਮਾਰੇ ਗਏ ਉਹਨਾਂ ਦੇ ਵਿੱਚ ਸੀਤਾ ਸਿੰਘ, ਰਣਜੀਤ ਸਿੰਘ, ਪ੍ਰਕਾਸ਼ ਸਿੰਘ, ਸੁਬੇਗ ਸਿੰਘ ਖੱਟੜਾ ਤੇ ਸਤਵੰਤ ਸਿੰਘ ਕਲੇਕਾ, ਜਿਹੜਾ ਕਿ ਗੁਰਦੁਆਰੇ ਦੇ ਪ੍ਰਧਾਨ ਸਨ। ਔਰ ਇਸ ਸ਼ੂਟਿੰਗ ਦੇ ਵਿੱਚ ਜਿਹੜੀ ਕਿ ਉਸਨੇ ਬੜੇ ਜ਼ਾਲਮਾਨਾ ਢੰਗ ਦੇ ਨਾਲ ਕੀਤੀ, ਉਸ ਦੇ ਵਿੱਚ ਜਿਹੜੇ ਜ਼ਖਮੀ ਹੋਏ ਉਹਨਾਂ ਦੇ ਵਿੱਚੋਂ ਇੱਕ ਬਾਬਾ ਪੰਜਾਬ ਸਿੰਘ, ਜਿਹੜੇ ਅਜੇ ਵੀ ਬੇਹੋਸ਼ੀ ਦੀ ਹਾਲਤ 'ਚ ਨੇ, ਉਹ ਕੋਮੇ 'ਚ ਨੇ, ਉਹ ਰਿਵਾਈਵ ਨਹੀਂ ਹੋਇਆ, ਉਹ ਵਾਪਸ ਨਹੀਂ ਆਏ ਉਸ ਬੇਹੋਸ਼ੀ 'ਚੋਂ। ਔਰ ਭਾਈ ਸੰਤੋਖ ਸਿੰਘ। ਔਰ ਇਹ ਸਾਰੀ ਭਾਵੇਂ ਇਹ ਬਹੁਤ ਵੱਡੀ ਟ੍ਰੈਜਡੀ ਸੀ, ਪਰ ਇਹ ਟ੍ਰੈਜਡੀ ਹੋਰ ਵੀ ਬਹੁਤ ਜ਼ਿਆਦਾ ਖਤਰਨਾਕ ਔਰ ਮਰਨ ਵਾਲਿਆਂ ਦੀ ਗਿਣਤੀ ਸ਼ਾਇਦ ਬਹੁਤ ਜ਼ਿਆਦਾ ਹੁੰਦੀ ਜੇ ਲੈਫਟੀਨੈਂਟ ਬ੍ਰਾਇਨ ਮਰਫੀ, ਜਿਹੜਾ ਕਿ ਉਸ ਸਾਈਟ ਦੇ ਉੱਤੇ ਸਭ ਤੋਂ ਪਹਿਲੇ ਪਹੁੰਚਿਆ, ਉਹ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਹਮਲਾਵਰ ਨੂੰ ਚੈਲੰਜ ਨਾ ਕਰਦਾ। ਭਾਵੇਂ ਉਸ ਨੂੰ ਵੀ ਗੋਲੀਆਂ ਲੱਗੀਆਂ, ਨਤੀਜੇ ਵਜੋਂ ਉਸ ਦੀ ਆਵਾਜ਼ ਜਾਂਦੀ ਰਹੀ ਔਰ ਇਸ ਵੇਲੇ ਉਹ ਪੁਲਿਸ ਤੋਂ ਜਿਹੜਾ ਹੈ ਸੇਵਾ ਮੁਕਤ ਹੈ। ਔਰ ਉਹਨੇ ਜਿਸ ਬਹਾਦਰੀ ਦੇ ਨਾਲ ਕਿਲਰ ਨੂੰ ਮਾਰਿਆ ਔਰ ਬਾਕੀਆਂ ਦਾ ਬਚਾਅ ਕੀਤਾ, ਉਸ ਦਾ ਹੀ ਨਤੀਜਾ ਹੈ ਕਿ ਫੌਰਨ ਬ੍ਰਾਇਨ ਮਰਫੀ ਸਿੱਖ ਦਿਲਾਂ ਦੀ ਧੜਕਣ ਸੀ ਔਰ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹਨਾਂ ਨੂੰ ਇਨਵਾਈਟ ਕਰਕੇ ਉਹ ਵਿਦ ਫੈਮਿਲੀ ਆਉਂਦਾ, ਲੇਕਿਨ ਜਿਹੜਾ ਉਹ ਬੋਲ ਨਹੀਂ ਸਕਦੇ, ਉਹਨਾਂ ਨੂੰ ਜਿਹੜਾ ਉਹ ਸੈਲੂਟ ਕੀਤਾ ਸਿੱਖ ਕੌਮ ਨੇ ਕਿ ਇਹ, ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਜੋ ਵੀ ਕੀਤਾ ਹੈ ਆਪਣਾ ਫਰਜ਼ ਕੀਤਾ ਹੈ, ਕਿਉਂਕਿ ਐਜ਼ ਏ ਆਫਿਸਰ ਇਹ ਮੇਰਾ ਫਰਜ਼ ਸੀ। ਸੋ ਮੈਂ ਬਹੁਤ ਵਾਰ ਦੇਖਦਾ ਹਾਂ ਕਿ 3 ਸਾਲ ਇਸ ਦੁਖਦ ਘਟਨਾਕ੍ਰਮ ਨੂੰ ਬੀਤ ਗਏ ਨੇ। ਉਹਨਾਂ ਦਿਨਾਂ 'ਚ ਜਦੋਂ ਕਿ ਇਹ ਘਟਨਾ ਵਾਪਰੀ, ਮੈਂ ਕੁਦਰਤੀ ਗੁਆਂਢ ਦੀ ਸਟੇਟ ਮਿਸ਼ੀਗਨ ਦੇ ਵਿੱਚ ਇੱਕ ਯੂਥ ਕੈਂਪ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਗਿਆ ਹੋਇਆ ਸੀ ਜਦੋਂ ਇਹ ਖਬਰ ਮਿਲੀ। ਔਰ ਉੱਥੋਂ ਅਸੀਂ ਫੌਰਨ ਜਿਹੜਾ ਹੈ ਡਰਾਈਵ ਕਰਕੇ, ਸ਼ਾਇਦ 3.5 ਜਾਂ 4 ਘੰਟੇ ਦੀ ਡਰਾਈਵ ਸੀ, ਉੱਥੇ ਪਹੁੰਚੇ ਔਰ ਫਿਰ ਲਗਾਤਾਰਤਾ ਨਾਲ ਉੱਥੇ ਕੁਛ ਦਿਨ ਵੀ ਗੁਜ਼ਾਰੇ। ਔਰ ਜਦੋਂ ਇਹਨਾਂ ਸਾਰਿਆਂ ਦਾ ਸੰਸਕਾਰ ਹੋਇਆ ਔਰ ਜਿਹੜੀ ਉਹਨਾਂ ਦੀ ਨੂੰ ਸ਼ਰਧਾਂਜਲੀ ਦੇਣ ਵਾਲਾ ਸਮਾਗਮ ਹੋਇਆ, ਉਹਦੇ 'ਚ ਵੀ ਅਸੀਂ ਪਾਰਟਿਸਿਪੇਟ ਕੀਤਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਕੌਮ ਦੇ ਲਈ ਇੱਕ ਬਹੁਤ ਝਟਕਾ ਦੇਣ ਵਾਲੀ ਘਟਨਾ ਸੀ, ਲੇਕਿਨ ਇਹ ਇੱਕ ਜਿਹੜਾ ਹੈ ਬੈਸਟ ਆਵਰ ਆਫ ਦਾ ਸਿੱਖ ਨੇਸ਼ਨ ਵੀ ਸਾਹਮਣੇ ਆਇਆ, ਕਿਉਂਕਿ ਜਿਸ ਗੁਰਦੁਆਰਾ ਸਾਹਿਬ 'ਚ ਘਟਨਾ ਹੋਈ ਕੁਛ ਘੰਟਿਆਂ ਬਾਅਦ ਹੀ, ਭਾਵੇਂ ਉਹਨੂੰ ਜਿਵੇਂ ਟੇਪ ਲਾ ਕੇ ਕਰ ਦਿੰਦੇ ਨੇ ਕਾਰਡਨ ਆਫ ਜਾਂ ਦੂਸਰਾ, ਲੇਕਿਨ ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਭਾਈ ਇਹ ਜਿਹੜਾ ਸਾਡੇ ਗੁਰਦੁਆਰਾ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ, ਇਹ ਅਸੀਂ ਜਿਹੜਾ ਇਸ ਨੂੰ ਜਿੰਦਾ ਨਹੀਂ ਲੱਗਦਾ ਕਦੇ, ਔਰ ਇਹ ਹੋਏਗਾ। ਔਰ ਅਗਲੇ ਦਿਨ ਹੀ ਉਸ ਥਾਂ 'ਤੇ ਜਿੱਥੇ ਇਸ ਕਿਸਮ ਦੀ ਦਰਦਨਾਕ ਘਟਨਾ ਵਾਪਰੀ ਸੀ, ਲੰਗਰ ਵੀ ਤਿਆਰ ਹੋ ਰਿਹਾ ਸੀ ਔਰ ਜਿਹੜੇ ਵੀ ਲੋਕ ਸ਼ਹਿਰ ਦੇ ਵੀ ਆਏ, ਜਿਨ੍ਹਾਂ ਦੇ ਵਿੱਚ ਗੋਰੇ, ਕਾਲੇ, ਚੀਨੇ, ਜਾਪਾਨੀ, ਸਾਰੀਆਂ ਨਸਲਾਂ ਦੇ ਲੋਕ, ਔਰ ਉਹਨਾਂ ਨੂੰ ਵੀ ਸਿੱਖ ਪਹਿਲਾਂ ਕਹਿੰਦਾ ਸੀ ਕਿ ਜੀ ਬਾਕੀ ਬਾਅਦ 'ਚ ਪਹਿਲਾਂ ਤੁਸੀਂ ਲੰਗਰ ਛਕੋ। ਔਰ ਸਾਰਾ ਮੀਡੀਆ ਵੀ ਉੱਥੇ ਪਹੁੰਚਿਆ। ਔਰ ਮੈਂ ਸਮਝਦਾ ਵੀ ਜਦੋਂ ਅਸੀਂ ਸਿਸਟਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਪ੍ਰੈਜ਼ੀਡੈਂਟ ਓਬਾਮਾ ਬੇਸ਼ੱਕ ਮਾਈਨੋਰਿਟੀ ਕਮਿਊਨਿਟੀ ਨਾਲ ਹੋਣ ਕਰਕੇ ਪਹਿਲਾਂ ਵੀ ਸਿੱਖਾਂ ਦੇ ਫੇਵਰੇਟ ਸੀ ਜਦੋਂ ਪਹਿਲੀ ਟਰਮ ਲਈ ਰਨ ਕੀਤਾ, ਲੇਕਿਨ ਜਿਸ ਤਰੀਕੇ ਨਾਲ ਇਸ ਦੁਖਦ ਟ੍ਰੈਜਡੀ ਤੇ ਮੌਕੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਐਕਟ ਕੀਤਾ, ਪ੍ਰੈਜ਼ੀਡੈਂਟ ਓਬਾਮਾ ਨੇ ਫੌਰਨ ਇਸ ਨੂੰ ਕੰਡੈਮ ਕੀਤਾ ਔਰ ਉਹਨਾਂ ਨੇ ਆਰਡਰ ਦਿੱਤਾ ਕਿ ਅਮਰੀਕਾ ਦੇ ਝੰਡੇ ਅਗਲੇ ਸ਼ਾਇਦ 3 ਦਿਨ ਜਾਂ 4 ਦਿਨ, ਜਦੋਂ ਤੱਕ ਉਹਨਾਂ ਦਾ ਸੰਸਕਾਰ ਨਹੀਂ ਹੋ ਜਾਂਦਾ, ਝੁਕੇ ਰਹਿਣਗੇ।
ਔਰ ਸਿਰਫ ਇਕੱਲੇ ਅਮਰੀਕਾ 'ਚ ਹੀ ਨਹੀਂ, ਇਹ ਝੰਡੇ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਅਮਰੀਕਾ ਦੇ ਮਿਸ਼ਨ ਸਨ, ਐਮਬੈਸੀਜ਼ ਸਨ, ਉਹਨਾਂ ਦੇ ਨੇਵਲ ਬੇਸ ਸੀ, ਮਿਲਟਰੀ ਹੈੱਡਕੁਆਰਟਰ ਸੀ, ਸਾਰੇ ਵਰਲਡ ਓਵਰ ਅਮਰੀਕਨ ਝੰਡੇ ਝੁਕੇ ਰਹੇ। ਫੌਰਨ ਜਿਹੜਾ ਸਮਾਗਮ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਸੰਸਕਾਰ ਦਾ, ਉਹਦੇ 'ਚ ਅਮਰੀਕਾ ਦਾ ਅਟਾਰਨੀ ਜਨਰਲ ਐਰਿਕ ਹੋਲਡਰ ਉਸ ਦੇ ਵਿੱਚ ਉਹਨੇ ਪਾਰਟਿਸਿਪੇਟ ਕੀਤਾ। ਔਰ ਫਿਰ ਕੁਝ ਦਿਨਾਂ ਬਾਅਦ ਫਸਟ ਲੇਡੀ ਮਿਸ਼ੇਲ ਓਬਾਮਾ ਜਿਹੜੀ ਹੈ ਉਹ ਕਰੀਕ ਜਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੀ ਜਿਨ੍ਹਾਂ ਦੇ ਬੰਦੇ ਮਾਰੇ ਗਏ ਸੀ, ਜਿਹੜੇ ਜ਼ਖਮੀ ਸੀ। ਔਰ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਨੇ ਤਾਂ ਮੈਂ ਸਮਝਦਾ ਵੀ ਕੀਤਾ ਹੀ, ਆਮ ਅਮਰੀਕਨ ਲੋਕਾਂ ਦਾ ਜਿਹੜਾ ਰਿਐਕਸ਼ਨ ਸੀ। ਔਰ ਮੈਂ ਕਿਉਂਕਿ ਟਰੈਵਲ ਕਰਦਾ ਰਹਿੰਦਾ ਉਸ ਮੌਕੇ ਵੀ ਔਰ ਉਸ ਤੋਂ ਬਾਅਦ ਵੀ ਹਰ ਇੱਕ ਨੇ ਔਰ ਕਿਉਂਕਿ ਇਸ ਬੇਸ਼ੱਕ ਇਹ 6 ਕੀਮਤੀ ਜਾਨਾਂ ਗਈਆਂ ਸਾਡੇ ਤੋਂ ਵਿਛੜੀਆਂ ਜੀ, ਲੇਕਿਨ ਜਿੰਨਾ ਪ੍ਰਚਾਰ ਸਿੱਖੀ ਦਾ ਜਾਂ ਸਿੱਖ ਧਰਮ, ਸਾਡਾ ਗੁਰਦੁਆਰਾ, ਸਾਡਾ ਲੰਗਰ, ਔਰ ਜਦੋਂ ਮੀਡੀਆ ਔਰ CNN ਦੇ ਜਿਹੜਾ ਐਂਡਰਿਊ ਕੂਪਰ ਸ਼ਾਇਦ ਉਹਨੇ ਲਗਾਤਾਰ ਕਵਰ ਕੀਤਾ ਹੈ ਇਸ ਨੂੰ, ਬਾਕੀ ਵੀ ਸਾਰੇ ਇੰਟਰਨੈਸ਼ਨਲ ਚੈਨਲ ਸੀ, ਤੇ ਉਹ ਸਾਰੇ ਕਹਿ ਰਹੇ ਸੀ ਕਿ ਵੀ ਇੱਥੇ ਆ ਕੇ ਕੋਈ ਲੱਗਦਾ ਨਹੀਂ ਵੀ ਇੰਨੀ ਵੱਡੀ ਟ੍ਰੈਜਡੀ ਇੱਥੇ ਹੋਈ ਹੈ, ਕਿ ਇਸ ਕਿਸਮ ਦਾ ਨਾਰਮਲ ਔਰ ਹਰ ਕੋਈ ਇੰਨਾ ਕੁ ਵੈਲਕਮ ਹੈ ਗੁਰਦੁਆਰੇ 'ਚ ਔਰ ਹੌਟ ਮੀਲਸ ਔਰ ਇਨਸਿਸਟ ਕਰਕੇ ਐਂਡ ਜਿਸ ਔਰ ਈਵਨ ਜਿਹੜੀ ਮੈਂ ਸਮਝਦਾ ਵੀ ਰਿਮਾਰਕੇਬਲ ਗੱਲ ਸੀ, ਕਿਉਂਕਿ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਇੱਕਦਮ ਬਾਅਦ ਪਰਿਵਾਰ ਵਾਲਿਆਂ ਨੂੰ ਹੀ ਮੀਡੀਆ ਲੈਂਦਾ ਹੈ ਲਾਈਨ ਤੇ, ਕਿਸੇ ਇੱਕ ਨੇ ਵੀ ਕੋਈ ਨਫ਼ਰਤ ਭਰੀ ਗੱਲ ਨਹੀਂ ਕਹੀ, ਕੋਈ ਗੁੱਸੇ ਦਾ ਇਜ਼ਹਾਰ ਨਹੀਂ ਕੀਤਾ। ਹਰ ਇੱਕ ਦਾ ਹੀ ਇਹ ਕਹਿਣਾ ਸੀ ਔਰ ਹਰ ਕੋਈ ਦੱਸ ਰਿਹਾ ਸੀ ਭਾਈ ਸਿੱਖੀ ਸਾਡੀ ਸਰਬੱਤ ਦਾ ਭਲਾ ਸਿਖਾਉਂਦੀ ਹੈ, ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਹੈ, ਅਸੀਂ ਹਿਊਮੈਨਿਟੀ 'ਚ ਦੀ ਸੇਵਾ 'ਚ ਯਕੀਨ ਰੱਖਦੇ ਹਾਂ, ਇਹ ਸਾਡਾ ਧਰਮ ਹੈ। ਔਰ ਕੱਲਾ ਕੱਲਾ ਛੋਟੇ ਬੱਚੇ ਤੋਂ ਲੈ ਕੇ ਬੀਬੀਆਂ ਔਰ ਪਰਿਵਾਰ ਦੇ ਜੀ ਜਿਹੜੇ ਨੇ ਸਾਰੇ ਹੀ ਉਹਨਾਂ ਪਰਿਵਾਰਾਂ ਦੇ ਵੀ ਔਰ ਜਿਹੜੀ ਬਾਕੀ ਫੈਲੋ ਕਮਿਊਨਿਟੀ ਮੈਂਬਰ ਸੀ, ਉਹ ਇੱਕ ਆਈਡੀਅਲ ਸਿੱਖੀ ਦੇ ਐਂਬੈਸਡਰ ਦੇ ਤੌਰ ਦੇ ਉੱਤੇ ਕੈਮਰਿਆਂ ਦੇ ਸਾਹਮਣੇ ਔਰ ਇਮੀਡੀਏਟ ਟ੍ਰੈਜਡੀ ਤੋਂ ਬਾਅਦ ਜਦੋਂ ਵਕਤ ਪੈ ਜਾਂਦਾ ਹੈ ਫਿਰ ਤਾਂ ਤੁਸੀਂ ਸੋਚਦੇ ਹੋ ਵੀ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਜੀ। ਸੋ ਕੁੱਲ ਮਿਲਾ ਕੇ ਉਸ ਸਾਰੇ 'ਚ ਅਮਰੀਕਨ ਲੋਕਾਂ ਦਾ ਥਾਂ ਥਾਂ ਉਹਨਾਂ ਦੀ ਯਾਦ ਕੈਂਡਲ ਲਾਈਟ ਵਿਜਲ ਹੋਏ, ਜਿੱਥੇ ਟਰੈਵਲ ਕਰਦੇ ਉਹਨਾਂ ਨੇ ਕਿਸੇ ਸਿੱਖ ਨੂੰ ਜਿਹਨੂੰ ਪਛਾਣਦੇ ਸੀ ਖਲੋ ਕੇ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਨੂੰ ਬੜਾ ਕਿ ਭਾਈ ਜਿਵੇਂ ਸਾਰੇ ਅਮਰੀਕਾ ਦਾ ਗਿਲਟ ਹੋਇਆ ਹੋਇਆ ਇਸ ਦੇ ਉੱਤੇ। ਔਰ ਇਸ ਓਬਾਮਾ ਨੇ ਵੀ ਇਹੀ ਕਿਹਾ ਵੀ ਅੱਜ ਸਾਰਾ ਅਮਰੀਕਾ ਸਿੱਖ ਹੈ ਔਰ ਅਸੀਂ ਜਿਹੜਾ ਇਹ ਬੇਸਿਕ ਰਾਈਟ ਹੈ ਆਜ਼ਾਦੀ ਦੇ ਨਾਲ ਆਪਣੀ ਪਲੇਸ ਆਫ ਵਰਸ਼ਿਪ ਦਾ, ਇਸ ਦੇ ਉੱਤੇ ਅਟੈਕ ਹੋਣਾ, ਅਮਰੀਕਨ ਸ਼ਹਿਰੀਆਂ ਦੇ ਉੱਤੇ ਹੋਣਾ। ਔਰ ਇਕੱਲਾ ਹੀ ਨਹੀਂ, ਕਿਉਂਕਿ ਮਾਰੇ ਗਏ ਜਿਹੜੇ ਸੀ ਬਹੁਤੇ ਅਜੇ ਉਹਨਾਂ 'ਚੋਂ ਕੁਝ ਜਿਹੜੇ ਨੇ ਗ੍ਰੀਨ ਕਾਰਡ ਹੋਲਡਰ ਵੀ ਨਹੀਂ ਸੀ ਔਰ ਕੁਝ ਸੇਵਾਦਾਰ ਸੀ ਜੀ। ਸੋ ਫੌਰਨ ਉਹਨਾਂ ਦੇ ਪਰਿਵਾਰਜਨਾਂ ਨੂੰ 100 ਤੋਂ ਜ਼ਿਆਦਾ ਸ਼ਾਇਦ ਫੈਮਿਲੀ ਮੈਂਬਰ ਜਿਹੜੇ ਨਹੀਂ ਵੀ ਸੀ ਸ਼ਾਇਦ ਉਹ ਵੀ ਆ ਗਏ ਹੋਣੇ ਨੇ ਫੈਮਿਲੀ ਮੈਂਬਰ ਬਣ ਕੇ, ਉਹਨਾਂ ਨੂੰ ਗ੍ਰੀਨ ਕਾਰਡ, ਉਹਨਾਂ ਦੀਆਂ 에ਅਰ ਟਿਕਟਸ, ਉੱਥੇ ਹੀ ਰਾਤੋਂ ਰਾਤ ਉਹਨਾਂ ਨੂੰ ਵੀਜ਼ੇ ਔਰ ਸਾਰਾ ਸਿਸਟਮ ਜਿਹੜਾ ਹੈ ਉਹ ਉਹਨਾਂ ਦੀ ਡਿਸਪੋਜ਼ਲ ਦੇ ਉੱਤੇ ਸੀ। ਸੋ ਇਹ ਜਿੱਥੇ ਮੈਂ ਸਮਝਦਾ ਵੀ ਜਿਹੜੀਆਂ ਟ੍ਰੈਜਡੀਜ਼ ਨੇ ਉਹ ਟ੍ਰੈਜਡੀਜ਼ ਹੁੰਦੀਆਂ, ਦੁਖਾਂਤ ਹੁੰਦੇ ਨੇ, ਲੇਕਿਨ ਇਹ ਕੌਮਾਂ ਦਾ ਇੱਕ ਟੈਸਟ ਵੀ ਹੁੰਦਾ ਹੈ ਔਰ ਸਿੱਖਾਂ ਨੇ ਇਸ ਆਵਰ ਨੂੰ ਐਜ਼ ਏ ਬੈਸਟ ਆਵਰ ਸਾਬਤ ਕੀਤਾ। ਜਿਸ ਦਿਨ ਫਾਈਨਲ ਉਹਨਾਂ ਦੀ ਅਰਦਾਸ ਹੋਈ, ਅਮਰੀਕਾ ਭਰ ਚੋਂ ਨਹੀਂ ਦੁਨੀਆ ਭਰ ਚੋਂ ਜਿਹੜੇ ਨੁਮਾਇੰਦੇ ਨੇ, ਈਵਨ ਕੈਨੇਡਾ ਦੇ ਜਿਹੜੇ ਸਿੱਖ ਰਿਪਰੈਜ਼ੈਂਟੇਟਿਵ ਅਸੈਂਬਲੀ ਪਾਰਲੀਮੈਂਟ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ। ਔਰ ਇਸ ਸਾਰੇ ਦਾ ਜਿਹੜਾ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕਲ ਕਮਿਊਨਿਟੀ ਜਿਹੜੀ ਗੈਰ ਸਿੱਖ ਵੀ ਸੀ ਉਹ ਹੈਰਾਨ ਹੋਏ ਕਿ ਵੀ ਇਹ ਇੰਨੀ ਕੁ ਵੈਲ ਨਿਟਡ ਕਮਿਊਨਿਟੀ ਹੈ ਔਰ ਕਿਸੇ ਦੇ ਵੀ ਜਿਹੜਾ ਕੋਈ ਮਲਾਲ, ਕੋਈ ਗੁੱਸਾ ਜਾਂ ਕੋਈ ਨਾ ਪੱਖੀ ਗੱਲ ਨਹੀਂ ਸੀ। ਹਾਲਾਂਕਿ ਅਕਾਲੀਆਂ ਨੇ ਉਸ ਪੀਰੀਅਡ 'ਚ ਵੀ ਜਿਹੜਾ ਉਸ ਦਾ ਫਾਇਦਾ ਲੈਣ ਦੀ, ਕਿਉਂਕਿ ਆਣਾ ਤਾਂ ਉਹਨਾਂ ਨੇ ਉੱਥੇ ਜਿਹੜਾ ਮਿਲਵਾਕੀ ਹੈ ਰਖੜਾ ਉਸ ਤੇ ਸ਼ਾਇਦ ਮੁੰਡੇ ਜਾਂ ਕੁੜੀ ਦਾ ਵਿਆਹ ਸੀ, ਉਹਦੇ ਲਈ ਬਾਦਲ ਆਇਆ ਹੋਇਆ ਸੀ, ਲੇਕਿਨ ਉਹਨੇ ਆਪਣਾ ਫਾਇਦਾ ਇੱਧਰ ਵੀ ਚੁੱਕਿਆ। ਲੇਕਿਨ ਇਹ ਮੈਸੇਜ ਜ਼ਰੂਰ ਜਿਹੜਾ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਵੀ ਉਹੀ ਪੀਰੀਅਡ ਸੀ ਜਦੋਂ ਬਾਦਲ ਦੇ ਖਿਲਾਫ ਸਮਨ ਸਰਵ ਹੋਇਆ, ਜਿਹੜਾ ਉਹਨੇ ਕਿਹਾ ਕਿ ਜੀ ਮੈਨੂੰ ਨਹੀਂ ਮਿਲਿਆ। ਲੇਕਿਨ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਵੀ ਜਿਹੜੀ ਵਾਸਟ ਕਮਿਊਨਿਟੀ ਹੈ ਅਮਰੀਕਾ ਦੇ ਵਿੱਚ, ਸਿੱਖ ਜਿੱਥੇ ਜਿੱਥੇ ਵੀ ਵਸਦੇ ਨੇ ਉਹ ਐਜ਼ ਏ ਫੈਮਿਲੀ ਨੇ ਔਰ ਉਹ ਜਿਹੜੇ ਨੇ ਆਪਣੇ ਅਮਰੀਕਨ ਵੈਲਿਊਜ਼ ਦੇ ਨਾਲ ਹੀ ਸਿੱਖ ਵੈਲਿਊਜ਼ ਜਿਹੜੀਆਂ ਨੇ ਉਹ ਪੈਰਲਲ ਰਨ ਕਰਦੀਆਂ। ਹੁਣ ਅਸੀਂ ਦੇਖਦੇ ਹਾਂ ਕਿ ਵੀ ਕੀ ਇਹ ਜਿਹੜੀ ਘਟਨਾ 3 ਸਾਲ ਪਹਿਲਾਂ ਵਾਪਰੀ, ਅੱਜ ਇੱਕ ਨਿਊਜ਼ ਮੈਂ ਕਿਤੇ ਹੋਰ ਵੀ ਦੇਖ ਰਿਹਾ ਸੀ ਕਿ ਕਿਵੇਂ ਤੇਜ਼ੀ ਨਾਲ ਅਮਰੀਕਾ ਦੇ ਵਿੱਚ ਜਿਹੜੀ ਵਾਇਲੈਂਸ ਹੈ
ਹਿੰਸਾ ਦੀਆਂ ਘਟਨਾਵਾਂ ਉਹ ਕਿੰਨੀਆਂ ਤੇਜ਼ੀ ਨਾਲ ਵੱਧ ਰਹੀਆਂ। ਔਰ ਅਜੇ ਕੁਝ ਹਫ਼ਤੇ ਪਹਿਲਾਂ ਹੀ ਜਿਵੇਂ ਚਾਰਲਸ ਟਾਊਨ ਸਾਊਥ ਕੈਰੋਲਾਈਨਾ ਦੇ ਵਿੱਚ ਇੱਕ ਨਸਲਵਾਦੀ ਗੋਰੇ ਨੇ, ਜਿਹਾ ਨਸਲਵਾਦੀ, ਕਿਉਂਕਿ ਇਹ ਵੀ ਵੇਡ ਮਾਈਕਲ, ਇਹ ਨਾਜ਼ੀ ਲਾਈਕ ਥਿੰਕਿੰਗ ਸੀ, ਇਹਨੇ ਆਪਣਾ ਵੈਬ ਪੇਜ ਬਣਾਇਆ ਹੋਇਆ ਸੀ। ਔਰ ਇਸੇ ਤਰ੍ਹਾਂ ਜਿਹਨੇ ਚਾਰਲਸ ਟਾਊਨ ਦੇ ਵਿੱਚ ਅਟੈਕ ਕਰਕੇ 9 ਵਰਸ਼ਿਪਰਸ ਨੂੰ, ਜਿਹੜਾ ਕਿ ਕਾਲਿਆਂ ਦਾ ਚਰਚ ਹੈ, ਮਾਰਿਆ। ਉਹਨਾਂ ਦੇ ਵਿੱਚ ਪੈਸਟਰ ਵੀ ਸੀ, ਉਹਨਾਂ ਦਾ ਜਿਹੜਾ ਸੈਨੇਟਰ ਸੀ। ਔਰ ਇਹ ਨਸਲੀ ਨਫ਼ਰਤ, ਇਹ ਧਰਮ ਤੇ ਆਧਾਰਿਤ ਨਫ਼ਰਤ, ਇਹ ਜਿਹੜਾ ਕਿ ਨਾਜ਼ੀਆਂ ਦੀ ਵਿਚਾਰਧਾਰਾ ਸੀ, ਇਸ ਦਾ ਅੱਜ ਵੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਸ ਦਾ ਅਸੀਂ ਪ੍ਰਭਾਵ ਦੇਖਦੇ ਹਾਂ। ਇਸ ਤੋਂ ਇਲਾਵਾ ਇਸ ਸਾਰੇ ਨੇ ਵਿਸਕੌਨਸਨ ਸ਼ੂਟਿੰਗ ਨੇ, ਚਾਰਲਸ ਟਾਊਨ ਜਾਂ ਇਨ ਬਿਟਵੀਨ ਵੀ ਜੋ ਕੁਝ ਨਿਊ ਜਰਸੀ ਦੀ ਇੱਕ ਮਾਰਕੀਟ 'ਚ ਹੋਇਆ, ਇਸ ਮੁਲਕ ਦੇ ਵਿੱਚ ਇਸ ਡਿਬੇਟ ਨੂੰ ਵੀ ਤਿੱਖਿਆਂ ਕੀਤਾ ਕਿ ਵੀ ਇਹ ਜਿਹੜਾ ਗਨ ਕੰਟਰੋਲ ਲਾਜ਼ ਨੇ ਇਹ ਹੋਣੇ ਚਾਹੀਦੇ ਨੇ। ਔਰ ਕੁਝ ਸਟੇਟਾਂ ਦੇ ਵਿੱਚ ਈਵਨ ਇਹ ਵੀ ਡਿਬੇਟ ਹੈ ਹੁਣ ਕਈ ਥਾਂ ਤੇ, ਜਦੋਂ ਇਹ ਹੇਟ ਕ੍ਰਾਈਮ ਹੁੰਦਾ ਹੈ, ਜਿਵੇਂ ਅਟਾਰਨੀ ਜਨਰਲ ਨੇ ਫੌਰਨ ਇਸ ਤੋਂ ਬਾਅਦ ਕਿਹਾ ਸੀ ਕਿ ਵੀ ਇਟਸ ਏ ਹੇਟ ਕ੍ਰਾਈਮ, ਇਟਸ ਆਊਟ ਆਫ ਹੇਟਰਡ ਔਰ ਇਹ ਫੈਡਰਲ ਕ੍ਰਾਈਮ ਹੈ। ਲੇਕਿਨ ਕੁਝ ਸਟੇਟਾਂ ਦੇ ਵਿੱਚ ਜਿਹੜਾ ਇਸ ਕਿਸਮ ਦਾ ਮਾਹੌਲ ਜਿਨ੍ਹਾਂ ਦੇ ਵਿੱਚ, ਔਰ ਖਾਸ ਤੌਰ ਤੇ ਮੇਰੀਆਂ ਨਜ਼ਰਾਂ 'ਚੋਂ ਜਿਹੜੀ ਬੀਬੀ ਪਰਮਜੀਤ ਕੌਰ ਇਸ 3 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਮਾਰੇ ਗਏ, ਉਹਨਾਂ ਦਾ ਬੇਟਾ ਬਹੁਤ ਛੋਟਾ ਸੀ ਜੀ, ਉਦੋਂ ਸ਼ਾਇਦ ਹਰਪ੍ਰੀਤ ਸਿੰਘ ਉਹਦਾ ਨਾਂ ਹੈ, ਹੁਣ ਉਹ ਯੂਨੀਵਰਸਿਟੀ 'ਚ ਪੜ੍ਹਦਾ ਉੱਥੋਂ ਦੀ। ਉਹਨੇ ਜਦੋਂ ਭੋਗ ਦੇ ਮੌਕੇ ਉਹਨਾਂ ਨੇ ਐਡਰੈਸ ਕੀਤਾ, ਮੈਨੂੰ ਵੀ ਦੀਵਾਨ ਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਉਸ ਬੱਚੇ ਨੇ ਇਹ ਕਿਹਾ ਸੀ ਕਿ ਵੀ ਮੇਰੀ ਮਾਂ ਹਮੇਸ਼ਾ ਮੈਨੂੰ ਇਹ ਕਹਿੰਦੀ ਸੀ ਕਿ ਤੂੰ ਗੁਰਦੁਆਰੇ ਚੱਲਿਆ ਕਰ। ਉਹਨੇ ਕੰਮ ਤੇ ਜਾਣਾ ਸੀ, ਮਾਂ ਨੇ ਸਵੇਰ ਦੇ ਵੇਲੇ ਇਹ ਵਾਕਿਆ ਹੋਇਆ ਕਿ ਉਹ ਮੱਥਾ ਟੇਕ ਕੇ ਹੀ ਬੀਬੀ ਆਪਣੇ ਪਰਮਜੀਤ ਕੌਰ ਕੰਮ ਤੇ ਜਾਂਦੇ ਸੀ। ਉਹਨਾਂ ਨੇ ਕਿਹਾ ਵੀ ਉਹ ਮੈਨੂੰ ਕਹਿੰਦੇ ਸੀ ਕਿ ਵੀ ਤੂੰ ਜਿਹੜਾ ਆਇਆ ਕਰ, ਤੇ ਮੈਂ ਉਹਨਾਂ ਦਾ ਕਹਿਣਾ ਨਹੀਂ ਸੀ ਮੰਨਦਾ। ਪਰ ਹੁਣ ਮਾਂ ਨੇ ਜਿਹੜੀ ਹੈ ਆਪਣੀ ਕੁਰਬਾਨੀ ਦੇ ਕੇ ਮੈਨੂੰ ਇਸ ਥਾਂ ਨਾਲ ਜੋੜ ਦਿੱਤਾ ਹੈ, ਕਿਉਂਕਿ ਜਦੋਂ ਵੀ ਹੁਣ ਮੇਰਾ ਮਾਂ ਨੂੰ ਮਿਲਣ ਨੂੰ ਜੀ ਕਰੇਗਾ, ਮੈਂ ਕਿੱਥੇ ਜਾਵਾਂਗਾ, ਮੈਂ ਇੱਥੇ ਹੀ ਆਵਾਂਗਾ। ਔਰ ਇਸ ਬਹਾਨੇ ਨਾਲ ਮਾਂ ਨੇ ਮੈਨੂੰ ਗੁਰੂ ਦੇ ਨਾਲ ਜੋੜਿਆ ਜੀ। ਔਰ ਮੈਂ ਦੇਖ ਰਿਹਾ ਸੀ ਵੀ ਇਸ ਬੱਚੇ ਨੇ ਜਿਸ ਤਰੀਕੇ ਦੇ ਨਾਲ ਈਵਨ ਜਦੋਂ ਇਸ ਮੁੱਦੇ ਨੂੰ ਲੈ ਕੇ ਫਿਰ ਸੈਨੇਟ ਦੇ ਵਿੱਚ ਇਹ ਜਿਹੜਾ ਔਰ ਸਿੱਖਾਂ ਨੂੰ ਜਦੋਂ ਇਹ ਕਾਊਂਟ ਕਰਦੇ ਸੀ ਐਜ਼ ਏ ਹੇਟ ਕ੍ਰਾਈਮ ਫੈਡਰਲ ਵਾਲੇ 'ਚ, ਤੇ ਅਲੱਗ ਖਾਨਾ ਸਾਡਾ ਨਹੀਂ ਸੀ। ਔਰ ਇਹਦੇ ਲਈ ਬਹੁਤ ਜ਼ੋਰਦਾਰ ਲੌਬੀ ਕੀਤੀ ਸਾਰੀਆਂ ਜਥੇਬੰਦੀਆਂ ਨੇ, ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖ, ਸੈਲਡੈਫ ਨੇ। ਔਰ ਉਹ ਹੀਅਰਿੰਗ ਜਿਹੜੀ ਕਿ ਸੈਨੇਟ ਕਮੇਟੀ ਦੀ ਮੀਟਿੰਗ 'ਚ ਹੋਈ, ਮੈਂ ਉਹ ਹੀਅਰਿੰਗ ਵੀ ਅਟੈਂਡ ਕੀਤੀ। ਉਹਦੇ 'ਚ ਵੀ ਇਸ ਆਪਣੇ ਹਰਪ੍ਰੀਤ ਸਿੰਘ ਨੇ ਆ ਕੇ ਟੈਸਟੀਫਾਈ ਕੀਤਾ ਸੀ। ਔਰ ਇਵੈਂਚੁਅਲੀ ਸਿੱਖਾਂ ਨੂੰ ਅਲੱਗ ਜਿਹੜਾ ਹੈ ਉਸ ਦੇ ਵਿੱਚ ਕੈਟਾਗਰੀ 'ਚ ਰੱਖਿਆ ਗਿਆ। ਔਰ ਇਸ 3rd ਐਨੀਵਰਸਰੀ ਤੋਂ ਠੀਕ ਪਹਿਲਾਂ 27 ਜੁਲਾਈ ਨੂੰ ਹਰਪ੍ਰੀਤ ਸਿੰਘ ਦਾ ਇੱਕ ਓਪੀਨੀਅਨ ਐਡੀਟੋਰੀਅਲ ਪੇਜ ਨਿਊਯਾਰਕ ਟਾਈਮਸ ਦੇ ਵਿੱਚ ਛਪਿਆ। ਔਰ ਇਹ ਬੜਾ ਖੂਬਸੂਰਤ ਰਾਈਟ ਅਪ ਹੈ। ਬੇਸ਼ੱਕ ਇਹਦੇ 'ਚ ਵੀ ਬਜਾਏ ਕਿ ਉਹਨਾਂ ਨੇ ਆਪਣੀ ਗੱਲ ਬਹੁਤੀ ਕੀਤੀ ਹੋਏ ਜਾਂ ਬਹੁਤ ਆਪਣੇ ਆਪ ਨੂੰ ਉਭਾਰਿਆ ਹੋਏ, ਉਹਨਾਂ ਦਾ ਜਿਹੜਾ ਜਿਸ ਗੱਲ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਹੈ, ਕਿਉਂਕਿ ਜਿਹੜੀ ਚਾਰਲਸ ਟਾਊਨ ਦੇ ਵਿੱਚ ਘਟਨਾ ਵਾਪਰੀ, 5 ਸਟੇਟਾਂ ਅਮਰੀਕਾ ਦੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਸਾਊਥ ਕੈਰੋਲਾਈਨਾ, ਅਰਕੈਨਸਾਸ, ਜਾਰਜੀਆ, ਇੰਡੀਆਨਾ ਤੇ ਵਾਇਓਮਿੰਗ, ਜਿੱਥੇ ਇਸ ਕਿਸਮ ਦੇ ਲਾ ਨਹੀਂ ਨੇ ਜਿਹੜੇ ਕਿ ਬਾਇਸ ਮੋਟੀਵੇਟਡ ਕ੍ਰਾਈਮ ਜਾਂ ਰੇਸ ਮੋਟੀਵੇਟਡ ਕ੍ਰਾਈਮਸ ਦੀ ਸਜ਼ਾ ਨੂੰ ਵਧਾ ਸਕਦੇ ਹੋਣ ਜੀ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਇਸ ਗੱਲ ਤੇ ਫੋਕਸ ਉਹਨਾਂ ਨੇ ਨਹੀਂ ਕੀਤਾ ਕਿ ਉੱਥੇ ਕੀ ਹੋਇਆ ਸੀ ਵਿਸਕੌਨਸਨ। ਉਹਦੇ 'ਚ ਉਹਨਾਂ ਨੇ ਹਰਪ੍ਰੀਤ ਸਿੰਘ ਨੇ ਆਪਣੇ ਇਸ ਰਾਈਟ ਅਪ ਜਿਹੜਾ ਨਿਊਯਾਰਕ ਟਾਈਮਸ ਨੇ ਓਪੀਨੀਅਨ ਐਡੀਟੋਰੀਅਲ ਪੇਜ ਦੇ ਤੌਰ ਤੇ ਛਾਪਿਆ, ਇਸ ਗੱਲ ਨੂੰ ਉਹਨਾਂ ਨੇ ਕਿਹਾ ਕਿ ਵੀ ਸਾਊਥ ਕੈਰੋਲਾਈਨਾ ਉਹ ਲਾਅ ਲਿਆਏ ਜਿਹਦੇ ਥੱਲੇ ਇਸ ਕਿਸਮ ਦੇ ਕ੍ਰਾਈਮਸ ਲਈ ਜ਼ਿਆਦਾ ਸਜ਼ਾ ਹੋਏ ਔਰ ਇਹਨਾਂ ਨੂੰ ਰੇਸ ਮੋਟੀਵੇਟਡ ਜਾਂ ਬਾਇਸ ਮੋਟੀਵੇਟਡ ਕੈਟਾਗਰੀ ਦੇ ਵਿੱਚ ਰੱਖਿਆ ਜਾਏ। ਔਰ ਉਹਦੇ 'ਚ ਇਹ ਲੰਬਾ ਚੌੜਾ ਆਰਟੀਕਲ ਹੈ, ਫੋਕਸ ਇਸੇ ਗੱਲ ਤੇ ਹੀ ਹੈ। 1-2 ਪੈਰਾਗ੍ਰਾਫ ਮੈਂ ਦਰਸ਼ਕਾਂ ਦੀ ਔਰ ਸਰੋਤਿਆਂ ਦੀ ਜਾਣਕਾਰੀ ਦੇ ਲਈ ਜਿਹੜਾ ਉਹ ਜ਼ਰੂਰ ਪੜਾਂਗਾ, ਜਿਹੜਾ ਕਿ ਇਹ ਦੱਸਦਾ ਹੈ ਕਿ ਵੀ ਸਿੱਖ ਜਦੋਂ ਅਸੀਂ ਸਰਬੱਤ ਦਾ ਭਲਾ ਪੜ੍ਹਦੇ ਹਾਂ, ਜਿਸ ਦੀ ਆਪਣੀ ਮਾਂ ਗਈ ਹੈ, ਉਹਨੂੰ ਇਹ ਭੁੱਲਿਆ ਨਹੀਂ ਹੈ। ਔਰ ਉਹਨੇ ਕਿਹਾ ਵੀ ਨਹੀਂ, ਮੈਂ ਜਿਹੜੀ ਸਟਰਗਲ ਹੈ ਇਸ ਮੁਲਕ ਦੇ ਵਿੱਚ ਤਾਂ ਕਿ ਕੋਈ ਹੋਰ ਜਾਨ ਨਾ ਜਾਏ ਔਰ ਸਾਰਿਆਂ ਦੇ ਹੱਕਾਂ ਲਈ ਖਲੋਣਾ ਜੀ, ਇਸ ਬਾਰੇ ਉਸਨੇ ਬੜਾ ਟਚਿੰਗ ਔਰ ਬੜਾ ਜਿਹੜਾ ਇਸ ਲਾਅ ਨੂੰ ਉਹਨਾਂ ਨੇ ਕਿਹਾ 3 years ago next month, ਕਿਉਂਕਿ 27 ਜੁਲਾਈ ਨੂੰ ਛਪਿਆ,
next month, a white supremacist walked into Oak Creek Gurdwara, a Sikh temple, and fatally shot my mother, Paramjeet Kaur Saini, and 5 other worshippers. कि ਉਹ ਇੱਕ ਗੋਰਾ ਜਿਹੜਾ ਉਹ ਆਇਆ, ਉਸਨੇ ਰੇਸਿਸਟ ਸੁਪਰਾਮਿਸਟ ਜਿਹੜਾ ਕਿ ਸੁਪਰੀਮ ਰੇਸ 'ਚ ਯਕੀਨ ਰੱਖਦਾ ਹੈ. I was 18 and just about to start college. My mother never got to see me off. ਕਿ ਮੈਂ 18 ਸਾਲਾਂ ਦਾ ਸੀ, ਕਾਲਜ ਸ਼ੁਰੂ ਕਰਨਾ ਸੀ, ਪਰ ਮੈਨੂੰ ਮੇਰੀ ਮਾਂ ਦੇਖ ਨਹੀਂ ਸਕੀ ਕਿ ਮੈਂ ਕਾਲਜ ਸ਼ੁਰੂ ਕਰਦਾ. After her death, I determined to make sure that her status as a victim of a hate crime would not go unrecorded. ਕਿ ਉਸ ਦੀ ਮੌਤ ਤੋਂ ਬਾਅਦ ਮੈਂ ਦ੍ਰਿੜ ਇਰਾਦਾ ਕੀਤਾ ਕਿ ਮੇਰੀ ਮਾਂ ਦੀ ਕੁਰਬਾਨੀ ਜਿਹੜੀ ਹੈ ਉਹ ਵਿਅਰਥ ਨਹੀਂ ਜਾਏਗੀ, ਜਿਹੜੀ ਹੇਟ ਕ੍ਰਾਈਮ ਦੀ ਉਹ ਸ਼ਿਕਾਰ ਹੋਈ ਹੈ. I had no experience in public speaking. ਮੈਨੂੰ ਲੋਕਾਂ 'ਚ ਬੋਲਣ ਦਾ ਕੋਈ ਤਜਰਬਾ ਨਹੀਂ ਸੀ. At school, ਨਾ ਮੈਨੂੰ ਸਕੂਲ 'ਚ ਸੀ. I had hardly ever raised my hand. ਮੈਂ ਕਦੇ ਕਲਾਸ 'ਚ ਵੀ ਆਪਣਾ ਹੱਥ ਵੀ ਨਹੀਂ ਸੀ ਖੜਾ ਕੀਤਾ ਸਵਾਲ ਪੁੱਛਣ ਲਈ. But 6 weeks after the Oak Creek massacre, I summoned all my courage and went to testify before a Senate hearing on hate crimes and domestic violent extremism. ਪਰ 6 ਹਫ਼ਤੇ ਬਾਅਦ ਹੀ ਇਸ ਓਕ ਕਰੀਕ ਦੇ ਕਤਲੇਆਮ ਦੇ ਮੈਂ ਸਾਰਾ ਆਪਣਾ ਹੌਸਲਾ ਇਕੱਠਾ ਕੀਤਾ ਹੈ, ਹੌਸਲਾ ਆਪਣੇ ਆਪ ਨੂੰ ਹੌਸਲੇ 'ਚ ਲਿਆਂਦਾ ਹੈ ਔਰ ਸੈਨੇਟ ਦੀ ਹੇਟ ਕ੍ਰਾਈਮ ਤੇ ਡੋਮੈਸਟਿਕ ਵਾਇਲੈਂਸ ਦੀ ਉਸ ਹੀਅਰਿੰਗ ਦੇ ਵਿੱਚ ਮੈਂ ਜਾ ਕੇ ਟੈਸਟੀਫਾਈ ਕੀਤਾ. Although my home state has a hate crime law, the federal government, I discovered from investigators in the aftermath of the Oak Creek shooting, didn't record hate crimes against the Sikh community. ਕਿਉਂਕਿ ਮੈਨੂੰ ਇਹ ਪਤਾ ਲੱਗਾ ਕਿ ਭਾਵੇਂ ਮੇਰੀ ਸਟੇਟ ਵਿਸਕੌਨਸਨ ਦੇ ਵਿੱਚ ਹੇਟ ਕ੍ਰਾਈਮ ਲਾਅ ਹੈ, ਪਰ ਫੈਡਰਲ ਗਵਰਨਮੈਂਟ ਜਿਹੜੀ ਹੈ ਉਸ ਦੇ ਇਨਵੈਸਟੀਗੇਟਰ ਨੇ ਇਸ ਨੂੰ ਸਿੱਖ ਕਮਿਊਨਿਟੀ ਦੇ ਖਾਨੇ ਦੇ ਵਿੱਚ ਐਜ਼ ਅ ਹੇਟ ਕ੍ਰਾਈਮ ਉਹ ਰਿਕਾਰਡ ਨਹੀਂ ਕਰਦੇ. At the hearing, I argued that my mother should have the dignity of her death recorded accurately for what it was. ਉਹਨੇ ਕਿਹਾ, ਔਰ ਮੈਂ ਉਸ ਹੀਅਰਿੰਗ 'ਚ ਮੌਜੂਦ ਸੀ, ਉਹਨੇ ਹਰ ਇੱਕ ਨੂੰ ਭਾਵਕ ਕਰ ਦਿੱਤਾ. ਜਿਹੜੇ ਸੈਨੇਟ ਦੇ ਹੀਅਰਿੰਗ ਵੀ ਕਰ ਰਹੇ ਸੀ ਉਹ ਵੀ ਆਪਣੇ ਅਥਰੂ ਪੂੰਝ ਰਹੇ ਸੀ ਜਦੋਂ ਇਹ ਟੈਸਟੀਫਾਈ ਕਰ ਰਹੇ ਸੀ ਜੀ. ਉਹਨੇ ਕਿਹਾ ਵੀ ਮੇਰੀ ਮਾਂ ਤਾਂ ਮਰ ਗਈ, ਪਰ ਘੱਟੋ ਘੱਟ ਉਹਦੀ ਮੌਤ ਦੇ ਵਿੱਚ ਤਾਂ ਉਹਨੂੰ ਇਹ ਡਿਗਨਿਟੀ ਦਿਓ ਤਾਂ ਕਿ ਉਹਦੀ ਜਿਹੜੀ ਮੌਤ ਹੈ ਉਹ ਠੀਕ ਤਰੀਕੇ ਦੇ ਨਾਲ ਜਿਹੜੀ ਹੈ ਉਹ ਰਿਕਾਰਡ ਹੋਏ. 8 months later in 2013, the FBI agreed to change its policy and it now tracks hate crimes against Sikhs as well as Hindus and Arabs as it does for other communities that can be targets of bias motivated violence. ਕਿ 8 ਮਹੀਨੇ ਬਾਅਦ 2013 ਚ FBI ਨੇ ਇਸ ਗੱਲ ਦੇ ਨਾਲ ਸਹਿਮਤੀ ਦਿੱਤੀ ਕਿ ਉਹ ਸਿੱਖਾਂ, ਹਿੰਦੂਆਂ ਤੇ ਅਰਬਾਂ ਦੇ ਨੂੰ ਜਿਹੜਾ ਹੈ ਉਹਨਾਂ ਦੇ ਹੇਟ ਕ੍ਰਾਈਮ ਉਹਨਾਂ ਦੀ ਸਪੈਸ਼ਲ ਕੈਟਾਗਰੀ ਦੇ ਵਿੱਚ ਜਿਹੜਾ ਹੈ ਉਹ ਰਜਿਸਟਰ ਕਰਨਗੇ. ਸੋ ਇਸ ਨੂੰ ਕਹਿ ਕੇ ਉਹਨਾਂ ਨੇ ਜਿਹੜਾ ਇਸ ਦੀ ਗੱਲ ਕੀਤੀ ਹੈ ਚਾਰਲਸ ਟਾਊਨ ਦੇ ਵਿੱਚ ਲਾਅ ਬਣਾਉਣ ਦੀ, ਔਰ ਅਖੀਰ 'ਚ ਉਹਨਾਂ ਨੇ ਕਿਹਾ ਦਿਸ ਇਜ਼ ਐਨ ਓਪਰਚੁਨਿਟੀ ਫॉर ਸਾਊਥ ਕੈਰੋਲਾਈਨਾ ਟੂ ਲੀਡ and the other 4 states to follow in enacting laws that could help to deter another tragedy like the ones in Oak Creek and Charlestown. ਕਿ ਇਹ ਸਾਊਥ ਕੈਰੋਲਾਈਨਾ ਦੇ ਲਈ ਹੁਣ ਮੌਕਾ ਹੈ ਕਿ ਉਹ ਇਹਦੇ 'ਚ ਅਗਵਾਈ ਲਏ ਔਰ ਬਾਕੀ 4 ਸਟੇਟਾਂ ਵੀ ਜਿਨ੍ਹਾਂ ਦਾ ਮੈਂ ਨਾਂ ਲਿਆ ਕਿ ਉਹ ਇਸ ਕਿਸਮ ਦੇ ਲਾਅ ਬਣਾਉਣ ਤਾਂ ਕਿ ਜਿਹੜੀ ਟ੍ਰੈਜਡੀ ਓਕ ਕਰੀਕ 'ਚ ਹੋਈ ਜਾਂ ਚਾਰਲਸਟਾਊਨ ਦੇ ਵਿੱਚ ਹੋਈ ਉਸ ਨੂੰ ਰੋਕਿਆ ਜਾ ਸਕੇ. An act of hate should always be counted and we must have laws in every state to protect Americans from these heinous acts of violence. ਕਿ ਇਹ ਜਿਹੜਾ ਕੋਈ ਵੀ ਨਫ਼ਰਤ ਦਾ ਕਾਰ ਹੈ ਉਸ ਦਾ ਰਿਕਾਰਡ ਰੱਖਿਆ ਜਾਣਾ ਚਾਹੀਦਾ, ਉਸ ਦੀ ਗਿਣਤੀ ਹੋਣੀ ਚਾਹੀਦੀ ਹੈ, ਉਹ ਰਿਕਾਰਡ ਹੋਏ ਔਰ ਹਰ ਸਟੇਟ ਦੇ ਵਿੱਚ ਉਹ ਲਾਅ ਹੋਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਸ਼ਹਿਰੀਆਂ ਨੂੰ ਜਿਹੜੇ ਹਿੰਸਕ ਔਰ ਬੜੇ ਘਿਨਾਉਣੇ ਹਿੰਸਕ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਤੋਂ ਸੁਰੱਖਿਆ ਦੇ ਸਕਣ. We can't bring back the loved ones like my mother whom we have lost to hate. ਅਸੀਂ ਉਹਨਾਂ ਪਿਆਰਿਆਂ ਨੂੰ ਵਾਪਸ ਨਹੀਂ ਲਿਆ ਸਕਦੇ ਜਿਵੇਂ ਮੇਰੀ ਮਾਂ ਹੈ ਜਿਹੜੇ ਕਿ ਨਫ਼ਰਤ ਦਾ ਸ਼ਿਕਾਰ ਹੋਏ ਨੇ. But we can demand laws to better protect us. ਪਰ ਅਸੀਂ ਇਹ ਮੰਗ ਜ਼ਰੂਰ ਕਰ ਸਕਦੇ ਹਾਂ ਕਿ ਕਾਨੂੰਨ ਬਣਨੇ ਚਾਹੀਦੇ ਨੇ ਤਾਂ ਕਿ ਦੂਸਰਿਆਂ ਦੀ ਜਿਹੜੀ ਹੈ ਉਹ ਸੁਰੱਖਿਆ ਹੋ ਸਕੇ. ਸੋ ਅਸੀਂ ਜਿੱਥੇ
ਇਸ ਕਿਸਮ ਦੇ ਨੌਜਵਾਨ ਜਿਸ ਨੇ ਹੁਣ 21 ਸਾਲਾਂ ਦਾ ਔਰ ਜੇ 21 ਸਾਲਾਂ ਦੇ ਬੱਚੇ ਦੀ ਲਿਖਤ ਜਿਹੜੀ ਹੈ ਨਿਊਯਾਰਕ ਟਾਈਮਸ ਓਪੀਨੀਅਨ ਐਡੀਟੋਰੀਅਲ ਪੇਜ ਦੇ ਤੌਰ ਦੇ ਉੱਤੇ ਛਾਪਦੀ ਹੈ। ਸੋ ਆਲਰੇਡੀ ਮੈਂ ਸਮਝਦਾ ਹਾਂ ਵੀ ਇਹ ਸਾਰੀ ਗੱਲ ਜਦੋਂ ਅਸੀਂ ਆਪਣੀ ਕੌਮ ਦੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਬਹੁਤ ਵਾਰੀ ਅਸੀਂ ਜਿਹੜਾ ਹੈ ਉਹ ਨਾ ਪੱਖੀ ਗੱਲਾਂ ਵੀ ਕਰਦੇ ਹਾਂ, ਸਾਰੇ ਹੀ ਕਰਦੇ ਹਾਂ, ਪਰ ਇਹਨੂੰ ਕਹਿੰਦੇ ਨੇ ਰੈਜ਼ਿਲੀਅੰਸ ਅੰਗਰੇਜ਼ੀ ਦੇ ਵਿੱਚ। ਇਸ ਨੂੰ ਕਹਿੰਦੇ ਨੇ ਡਿੱਗਣਾ ਨਹੀਂ, ਖਲੋਣਾ, ਤੇ ਜੇ ਫਿਰ ਠੇਡਾ ਲੱਗਿਆ ਫਿਰ ਖਲੋਣਾ, ਔਰ ਉਦੋਂ ਤੱਕ ਖਲੋ ਕੇ ਚੱਲਣ ਦੀ ਕਾਮਨਾ ਕਰਨਾ ਜਦੋਂ ਤੱਕ ਇੱਕ ਵੀ ਸਾਹ ਬਾਕੀ ਹੈ। ਔਰ ਮੈਂ ਸਮਝਦਾ ਵੀ ਇਹ ਸਪਿਰਿਟ ਸਾਡੀ ਕੌਮ ਨੇ 9/11 ਤੋਂ ਬਾਅਦ, ਕਿਉਂਕਿ ਬਹੁਤ ਸਾਰੇ ਇਸ ਹੇਟ ਕ੍ਰਾਈਮ 'ਚ ਬੇਸ਼ੱਕ ਰੇਸਿਜ਼ਮ ਦੀ ਹਿਸਟਰੀ ਇਸ ਮੁਲਕ ਦੇ ਵਿੱਚ ਬਹੁਤ ਪੁਰਾਣੀ ਹੈ, ਔਰ ਅੱਜ ਖਾਸ ਤੌਰ ਤੇ ਸਾਡਾ ਆਨਰ ਹੈ TV 84 ਦਾ ਕਿ ਇੱਕ ਗ੍ਰੇਟ ਸਕਾਲਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਜਿਹੜੀ ਕਦੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਯੂਨੀਵਰਸਿਟੀ ਆਫ ਮੇਨਸ, ਫਿਰ ਨੋਟਰੀ ਡੇਮ ਯੂਨੀਵਰਸਿਟੀ 'ਚ ਇੰਸਟੀਚਿਊਟ ਆਫ ਪੀਸ ਸਟੱਡੀਜ਼ ਦੇ ਵਿੱਚੋਂ ਗਏ, ਔਰ ਹੁਣ ਆਇਓਵਾ ਦੇ ਸੈਂਟਰਲ ਕਾਲਜ ਦੇ ਵਿੱਚ ਫੁੱਲ ਫਲੈਜ ਪ੍ਰੋਫੈਸਰ ਆਫ ਐਂਥਰੋਪੋਲੋਜੀ ਨੇ। ਅੱਜ TV 84 ਨਿਊਜ਼ 'ਚ 15 ਮਿੰਟ ਲਈ ਉਹ ਗੱਲਬਾਤ ਕਰਨਗੇ। ਉਹਨਾਂ ਨੇ ਸਿੱਖਾਂ ਦੇ ਉੱਤੇ ਬਹੁਤ ਕੰਮ ਕੀਤੇ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਉਹਨਾਂ ਦੀ ਕਿਤਾਬ ਜਿਹੜੀ ਐਜ਼ ਏ ਟੈਕਸਟ ਬੁੱਕ ਕਈ ਥਾਂ ਤੇ ਇਸਤੇਮਾਲ ਹੁੰਦੀ ਹੈ। ਉਹ ਐਕਸਪਰਟ ਨੇ ਜਿਹੜੇ ਨੇ ਸਿੱਖ ਅਸਾਈਲਮ ਕੇਸਿਸ ਦੇ ਮਾਮਲੇ 'ਚ ਵੀ ਔਰ ਅਦਰਵਾਈਜ਼ ਵੀ ਸਟੇਟ ਡਿਪਾਰਟਮੈਂਟ ਤੋਂ ਲੈ ਕੇ ਥਾਂ-ਥਾਈਂ, ਔਰ ਉਹਨਾਂ ਦੀਆਂ ਨਵੀਆਂ ਲਿਖਤਾਂ ਇੱਕ ਹੋਰ ਸਿੱਖ ਥੀਮ ਵਾਲੇ ਨਾਵਲ ਤੇ ਉਹ ਕੰਮ ਕਰ ਰਹੇ ਨੇ। ਬਹੁਤ ਸਾਰੇ ਆਰਟੀਕਲਸ ਉਹਨਾਂ ਦੇ ਬੜੀਆਂ ਪ੍ਰੈਸਟੀਜੀਅਸ ਮੈਗਜ਼ੀਨ ਛਪਦੇ ਨੇ। ਸੋ ਅੱਜ ਜਦੋਂ ਮੇਰੀ ਉਹਨਾਂ ਨਾਲ ਕਾਫੀ ਦੇਰ ਬਾਅਦ ਗੱਲ ਹੋਈ, ਔਰ ਉਹਨਾਂ ਨੂੰ ਮੈਂ ਕਿਹਾ ਵੀ ਅੱਜ ਉਹ ਦਿਨ ਹੈ ਜਦੋਂ ਸਾਡੀ ਗੱਲ ਹੋ ਰਹੀ ਹੈ ਕਿ 3 ਸਾਲ ਪਹਿਲਾਂ ਇਹ ਹੋਇਆ, ਔਰ ਅਸੀਂ ਚਾਹਾਂਗੇ ਕਿ ਤੁਸੀਂ ਬੇਸ਼ੱਕ 15 ਮਿੰਟ ਲਈ ਜਦੋਂ ਵੀ ਕਿਤੇ ਨਿਊਯਾਰਕ ਆਏ ਅਸੀਂ ਉਹਨਾਂ ਨਾਲ ਫੁੱਲ ਟਾਈਮ ਇੰਟਰਵਿਊ ਵੀ ਸਟੂਡੀਓ 'ਚ ਕਰਾਂਗੇ। ਸੋ ਮੈਂ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਵੀ ਉਹ ਟਿਊਨ ਇਨ ਰਹਿਣ ਔਰ ਇਸ ਨੂੰ ਜ਼ਰੂਰ ਦੇਖਣ। ਔਰ ਇਹ ਗੱਲ ਮੈਂ ਕਨਕਲੂਜਨ 'ਚ ਕਹਾਂ ਕਿ ਵੀ ਸਾਡੀ ਰੈਜ਼ਿਲੀਅੰਸ, ਕਿ ਇਹ ਹੇਟ ਕ੍ਰਾਈਮ 9/11 ਤੋਂ ਬਾਅਦ ਕਾਫੀ ਤੇਜ਼ੀ ਨਾਲ ਵਧੇ, ਸਿੱਖਾਂ ਦੇ ਖਿਲਾਫ ਹੰਡਰਡਸ ਆਫ ਰਿਕਾਰਡਡ ਇਨਸੀਡੈਂਟਸ ਨੇ, ਮੌਤਾਂ ਵੀ ਨੇ। ਪਹਿਲਾਂ ਬਲਬੀਰ ਸਿੰਘ ਜਿਹੜਾ ਮੈਸਾ ਅਰੀਜ਼ੋਨਾ ਦੇ ਵਿੱਚ ਮਾਰਿਆ ਗਿਆ, ਇਹ ਵੀ ਹੇਟ ਕ੍ਰਾਈਮ ਨਾਲ ਜੁੜੀ ਹੋਈ, ਰੇਸਿਜ਼ਮ ਨਾਲ ਜੁੜੀ ਹੋਈ ਗੱਲ ਹੈ। ਪਰ ਮੈਂ ਸਮਝਦਾ ਹਾਂ ਵੀ ਸਾਡੇ ਬੱਚੇ ਬੱਚੀਆਂ ਨੇ ਜਿਨ੍ਹਾਂ ਤੋਂ ਅਸੀਂ ਕਦੇ ਇਹ ਸੋਚਦੇ ਸੀ ਕਿ ਜੇ, ਔਰ ਕਈ ਕਹਿੰਦੇ ਸੀ ਜੇ ਗੁਰਦੁਆਰੇ ਬਣੇ ਨੇ ਇਹੀ ਜਨਰੇਸ਼ਨ ਹੈ, ਜਿਵੇਂ ਅਸੀਂ ਚਰਚ ਖਰੀਦ ਕੇ ਗੁਰਦੁਆਰੇ ਬਣਾ ਰਹੇ ਹਾਂ, ਇਵੇਂ ਕੱਲ ਨੂੰ ਗੁਰਦੁਆਰੇ ਕਿਸੇ ਨੇ ਖਰੀਦਣੇ ਨੇ, ਬਹਿਣ ਵਾਲਾ ਕਿੱਥੇ ਹੈ, ਵੀ ਬੱਚੇ ਤਾਂ ਸਿੱਖੀ 'ਚ ਹੈ ਹੀ ਨਹੀਂ। ਪਰ ਮੈਂ ਸਮਝਦਾ ਹਾਂ ਵੀ ਇਹ ਸਾਡੀਆਂ ਇੱਥੋਂ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਔਰ ਖਾਸ ਤੌਰ ਤੇ ਸਾਡੇ ਬੱਚੇ ਬੱਚੀਆਂ ਜਿਨ੍ਹਾਂ ਨੇ ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਇਹਨਾਂ ਸਾਰੀਆਂ ਜਥੇਬੰਦੀਆਂ ਰਾਹੀਂ ਉਹ ਲੜੇ ਨੇ ਅਮਰੀਕਨ ਲਾਅ, ਨਹੀਂ ਤਾਂ ਏਅਰਪੋਰਟਾਂ ਤੇ ਪੱਗਾਂ ਲਹਾਉਣ ਵਾਲੀ ਗੱਲ ਸੀ। ਔਰ ਕਿਸ ਤਰੀਕੇ ਨਾਲ ਲਾਅ ਫਰੇਮ ਹੋਏ ਕਿ ਭਾਈ ਇਹ ਜਿਹੜਾ ਹੈ ਤੁਹਾਡਾ ਆਨਰ ਹੈ, ਕਿਵੇਂ ਇਹ ਫੈਡਰਲ ਹੇਟ ਕ੍ਰਾਈਮ ਦੀ ਰਿਕਾਰਡਿੰਗ ਹੋਈ, ਔਰ ਬਾਕੀ ਸਾਰੇ ਮਾਮਲਿਆਂ ਜਿਸ ਤਰੀਕੇ ਨਾਲ ਅਮਰੀਕਾ ਦੀ ਅਸੈਂਬਲੀ ਨੇ, ਸੈਨੇਟ ਨੇ ਸਿੱਖਾਂ ਦੇ ਹੱਕ ਦੇ ਵਿੱਚ ਮਤੇ ਪਾਸ ਕੀਤੇ, ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕੀਤਾ, ਔਰ ਇਹਦਾ ਹੀ ਨਤੀਜਾ ਸੀ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਫਰਟ ਨਾਲ ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਸਿੱਖ ਕਾਕਸ ਦਾ ਹਿੱਸਾ ਨੇ। ਔਰ ਗੱਲ ਸਿਰਫ ਹੁਣ ਇੱਥੋਂ ਤੱਕ ਨਹੀਂ ਰਹੀ, ਇਹ ਸਿੱਖਾਂ ਦੀ ਅਵੇਅਰਨੈਸ ਔਰ ਸਟਰੈਂਥ ਦਾ ਨਤੀਜਾ ਹੈ ਕਿ ਉਹ ਕੈਲੀਫੋਰਨੀਆ ਦੀ ਅਸੈਂਬਲੀ ਹੋਏ, ਸੈਨੇਟ ਹੋਏ, ਔਰ ਬਹੁਤ ਸਾਰੇ ਸ਼ਹਿਰਾਂ 'ਚ ਈਵਨ ਨਵੰਬਰ 84 ਜਿੱਥੇ ਸਾਨੂੰ ਜਿਹੜਾ ਜਿਹਨੂੰ ਅਸੀਂ ਆਪਣਾ ਮੁਲਕ ਕਹਿੰਦੇ ਹਾਂ ਜਾਂ ਕਹਿੰਦੇ ਰਹੇ, ਉੱਥੇ ਤਾਂ 31 ਸਾਲ ਬਾਅਦ ਵੀ ਜਸਟਿਸ ਨਹੀਂ ਹੈ। ਉੱਥੇ ਤਾਂ ਅੱਜ ਵੀ ਮੰਗ ਹੋ ਰਹੀ ਹੈ ਜੀ CBI ਆਹ ਕਰ ਰਹੀ ਹੈ, ਉਹ ਕਰ ਰਹੀ ਹੈ। ਪਰ ਇਸ ਮੁਲਕ 'ਚ ਕਿਸ ਤਰੀਕੇ ਨਾਲ ਸਿਰਫ 6 ਕਿਲਿੰਗਸ ਜਿਹੜੀਆਂ ਨੇ ਉਹ ਵੀ ਕੋਈ ਸਟੇਟ ਨੇ ਨਹੀਂ ਕੀਤੀਆਂ, ਇੱਕ ਗੋਰੇ ਰੇਸਿਸਟ ਨੇ ਕੀਤੀਆਂ, ਪਰ ਜਿਵੇਂ ਅਮਰੀਕਨ ਸਿਸਟਮ ਖਲੋਤਾ ਔਰ ਲੋਕ ਖਲੋਤੇ, ਔਰ ਇਹ ਇੱਕ ਕੰਪੈਰੀਜ਼ਨ ਆਪਣੇ ਆਪ 'ਚ ਸੀ। ਔਰ ਇਸ ਨੇ ਸਾਨੂੰ ਹੌਸਲਾ ਵੀ ਦਿੱਤਾ ਹੈ ਕਿ ਭਾਈ ਕੋਈ ਗੱਲ ਨਹੀਂ ਹੈ, ਅਸੀਂ ਬੇਸ਼ੱਕ ਇੱਕ ਬੇਘਰੀ ਕੌਮ ਹੈ, ਪਰ ਜਿਸ ਨੂੰ ਅਸੀਂ ਆਪਣਾ ਐਡਾਪਟਡ ਹੋਮ ਬਣਾਇਆ, ਆਪਣਾ ਘਰ ਬਣਾਇਆ, ਇਸ ਮੁਲਕ ਦਾ ਨਿਜ਼ਾਮ, ਇਸ ਮੁਲਕ ਦਾ ਸਿਸਟਮ ਸਾਡੇ ਨਾਲ ਖੜਾ। ਔਰ ਇਹ ਨਹੀਂ ਹੈ ਕਿ 9/11 ਤੋਂ ਬਾਅਦ ਸਿੱਖਾਂ ਨੇ, ਠੀਕ ਹੈ ਥੋੜੇ ਬਹੁਤ ਕਮਜ਼ੋਰ ਵੀ ਹੋਣਗੇ ਜਿਨ੍ਹਾਂ ਨੇ ਬੱਚਿਆਂ ਦੇ ਕੇਸ ਕਤਲ ਕਰਾਏ ਜਾਂ ਕੁਝ ਹੋਰ ਕੀਤਾ, ਪਰ ਇਹਦੇ 'ਚ ਰਾਦਰ ਰੈਜ਼ਿਲੀਅੰਸ ਦੇ ਨਾਲ ਸਿੱਖ ਜਿਹੜੇ ਨੇ ਉਹ ਸਾਹਮਣੇ ਆਏ, ਔਰ ਅਸੀਂ ਸਿਸਟਮ ਦੇ ਵਿੱਚ ਰਹਿੰਦੇ ਹਾਂ, ਆਪਣੇ ਹੱਕਾਂ ਲਈ ਲੜੇ ਔਰ ਲੜ ਰਹੇ। ਔਰ ਅੱਜ ਸਾਡੀ ਪਛਾਣ ਜਿਹੜੀ ਹੈ ਬਹੁਤ ਸਾਰੇ ਥਾਵਾਂ ਤੇ
9/11 ਤੋਂ ਬਾਅਦ, ਵਿਸਕੌਨਸਨ ਵਰਗੀਆਂ ਘਟਨਾਵਾਂ ਤੋਂ ਬਾਅਦ ਇਹਨੂੰ ਜਿਵੇਂ ਅੰਗਰੇਜ਼ੀ 'ਚ ਬਲੈਸਿੰਗ ਇਨ ਡਿਸਗਾਈਜ਼ ਕਹਿੰਦੇ ਨੇ ਜੀ ਕਿ ਬਹੁਤ ਟ੍ਰੈਜੇਡੀ ਹੈ, ਦੁੱਖ ਹੈ, ਪਰ ਇਸ ਸਾਰੇ ਚੋਂ 6 ਕੀਮਤੀ ਜਾਨਾਂ ਗਈਆਂ। ਪਰ ਉਹਨਾਂ ਨੇ ਜਿੰਨਾ ਸਿੱਖੀ ਦਾ ਪ੍ਰਚਾਰ ਕੀਤਾ, ਜਿੰਨਾ ਸਿੱਖੀ ਬਾਰੇ ਅਵੇਅਰਨੈਸ ਕੀਤੀ, ਉਹ ਤਾਂ ਉਹਨਾਂ ਨੂੰ ਤਾਂ ਗੁਰੂ ਦੀ ਗੋਦ ਨਸੀਬ ਹੈ, ਉਹ ਤਾਂ ਗਏ ਹੀ ਗੁਰੂ ਦੀ ਗੋਦ 'ਚ। ਔਰ ਮੈਂ ਅੱਜ ਦੇ ਇਸ ਦੁਖਦ ਯਾਦ ਵਾਲੇ ਦਿਨ ਜਿੱਥੇ ਇਹਨਾਂ ਨੂੰ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਦਿੰਦੇ, ਉੱਥੇ ਆਸ ਵੀ ਕਰਦੇ ਹਾਂ ਕਿ ਜਿਵੇਂ ਇਸ ਮਾਂ ਪਰਮਜੀਤ ਕੌਰ ਦਾ ਬੇਟਾ ਅੱਜ ਵੀ ਇਸ ਦ੍ਰਿੜਤਾ ਦੇ ਨਾਲ ਅੱਗੇ ਤੁਰਿਆ, ਅਸੀਂ ਵੀ ਇਹ ਸਪਿਰਿਟ ਆਪਣੇ ਬੱਚੇ ਬੱਚੀਆਂ ਦੇ ਵਿੱਚ ਭਰੀਏ ਕਿ ਉਹ ਇਸ ਸਿਸਟਮ ਦੇ ਵਿੱਚ ਰਹਿੰਦੇ ਆ, ਆਪਣੀ ਸਿੱਖੀ ਪਛਾਣ, ਸਿੱਖ ਹੱਕਾਂ ਔਰ ਅਲਟੀਮੇਟ ਸਾਡਾ ਗੋਲ ਸਰਬੱਤ ਦਾ ਭਲਾ, ਇਸ ਦੇ ਲਈ ਆਪਣਾ ਯੋਗਦਾਨ ਪਾਓ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਵਿਸਕੌਨਸਨ ਦੀ ਘਟਨਾ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਂਦੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।